ਕਿ 94-95 ਤੋਂ ਲੈ ਕੇ ਪੰਜਾਬ ਦੇ ਵਿੱਚ ਡਰੱਗਸ ਨੂੰ ਐਜ਼ ਏ ਵੈਪਨ ਕਿਵੇਂ ਉਹ ਕ੍ਰੈਕ ਕੋਕੇਨ ਹੈਰੋਇਨ ਸਿੰਥੈਟਿਕ ਡਰੱਗਸ ਉਹ ਸਿਸਟਮੈਟਿਕਲੀ ਉਹਨਾਂ ਦਾ ਜਿਹੜਾ ਡਿਸਟ੍ਰੀਬਿਊਸ਼ਨ ਸਿਸਟਮ ਉਹਦੇ ਵਿੱਚ ਪੋਲੀਟੀਸ਼ੀਅਨ ਵੀ ਇਨਵੋਲਵ ਹੋਏ ਬਿਊਰੋਕਰੈਟ ਵੀ ਇਨਵੋਲਵ ਹੋਏ ਪੁਲਿਸ ਸਿੱਧੇ ਤੌਰ ਤੇ ਇਨਵੋਲਵ ਸੀ ਇੰਟੈਲੀਜੈਂਸ ਏਜੰਸੀਆਂ ਇਨਵੋਲਵ ਹੋਈਆਂ ਜਿਸ ਲੈਵਲ ਦੀ ਡਰੱਗ ਪੰਜਾਬ ਦੇ ਵਿੱਚ ਲਿਆਂਦੀ ਗਈ ਜਿਸ ਲੈਵਲ ਦੇ ਉੱਤੇ ਉਹ ਪਾਕਿਸਤਾਨ ਤੋਂ ਤਾਂ ਆਈ ਨਹੀਂ ਹੈ ਬਹੁਤ ਸਾਰੀ ਤਾਂ ਸਿੰਥੈਟਿਕ ਡਰੱਗ ਜਿਹਦੇ ਕਾਰਖਾਨੇ ਜਾਂ ਗੁਜਰਾਤ 'ਚ ਲਾਏ ਗਏ ਜਾਂ ਉਹਨਾਂ ਦੇ ਜਿਹੜੇ ਨੇ ਦਿੱਲੀ ਜਾਂ ਇਹਨਾਂ ਦੇ ਆਪਣੇ ਟਿਕਾਣਿਆਂ ਤੋਂ ਕਿੱਥੋਂ ਸਪਲਾਈ ਲਾਈਨ ਆਈ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਵਿੱਚ ਸਾਰੀਆਂ ਹੀ ਸਿਆਸੀ ਧਿਰਾਂ ਉਹ ਬਾਦਲ ਦਲ ਹੋਏ ਉਹ ਕਾਂਗਰਸ ਹੋਏ ਉਹ ਆਮ ਆਦਮੀ ਪਾਰਟੀ ਹੋਏ ਇਹ ਮੁਲਵਸ ਹੋਈਆਂ ਡਰੱਗਸ ਕਿਹੜਾ ਪੰਜਾਬ ਦਾ ਪਿੰਡ ਥਾਂ ਟਿਕਾਣਾ ਕੋਈ ਸੈਂਟਰਲ ਪੁਆਇੰਟ ਐਸਾ ਜਿੱਥੇ ਕਿ ਡਰੱਗਸ ਨਹੀਂ ਵਿਕਦੀਆਂ ਨਹੀਂ ਮਿਲਦੀਆਂ ਕੌਣ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਉਹ ਸਰਕੂਲੇਟ ਕਰਦਾ ਹੈ ਕੌਣ ਉਹਨਾਂ ਨੂੰ ਵੇਚਦਾ ਹੈ ਕੌਣ ਉਹਦਾ ਜੇ ਕਦੇ ਰੌਲਾ ਪੈਂਦਾ ਹੈ ਜੀ ਹੁਣ ਅਸੀਂ ਆਪਰੇਸ਼ਨ ਪ੍ਰਹਾਰ ਗੌਰਵ ਯਾਦਵ ਕਹਿੰਦਾ ਸ਼ੁਰੂ ਕਰਤਾ ਅਸੀਂ ਲੱਕ ਤੋੜ ਦਿਆਂਗੇ ਅਸੀਂ 2000 ਫੜ ਲਿਆ 4000 ਫੜ ਲਿਆ ਪਰ ਹੁਣ ਇਸ ਸਾਰੀ ਡਰਾਮੇਬਾਜ਼ੀ ਨੂੰ ਅਗਲੀਆਂ ਚੋਣਾਂ 'ਚ ਕਿਉਂਕਿ ਬੀਜੇਪੀ ਜਿਹੜੀ 2027 ਦੀਆਂ ਚੋਣਾਂ 'ਚ ਪੰਜਾਬ ਕੈਪਚਰ ਕਰਨਾ ਚਾਹੁੰਦੀ ਹੈ ਗਵਰਨਰ ਕਟਾਰੀਆ ਪੰਜਾਬੀ ਹਿੰਦੂ ਲਿਆ ਕੇ ਬਿਠਾਇਆ ਹੋਇਆ ਹੈ ਉਹਦੇ ਰਾਹੀਂ ਪਹਿਲਾਂ ਤਾਂ ਪੰਜਾਬ ਸਰਕਾਰ ਹੁਣ ਭਗਵੰਤ ਮਾਨ ਨੂੰ ਵੀ ਲੱਗਦਾ ਹੈ ਉਹਨਾਂ ਨੇ ਆਪਣੇ ਰਾਹੀਂ ਉਹ ਆਪਰੇਸ਼ਨ ਪ੍ਰਹਾਰ ਦੇ ਥੱਲੇ ਜੀ ਅਸੀਂ ਡਰੱਗਸ ਖਤਮ ਕਰਤੀਆਂ ਉਹ ਸਿੱਖ ਨੌਜਵਾਨ ਮਾਰਨ ਦੀ ਲਾਈਨ ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ ਫਿਰ ਦੇਰ ਕਿਸ ਗੱਲ ਦੀ ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਿੰਦੂਤਵੀ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਅੱਜ ਕੱਲ੍ਹ ਡਰੱਗਸ ਦੇ ਖਿਲਾਫ ਮੁਹਿੰਮ ਵਿੱਚ ਪੰਜਾਬ ਵਿੱਚ ਜਿਹੜੇ ਪੈਦਲ ਮਾਰਚ ਕੀਤੇ ਜਾ ਰਹੇ ਨੇ ਔਰ ਜਿਸ ਵਿੱਚ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਸੁਖਬੀਰ ਬਾਦਲ ਅਤੇ ਬੀਜੇਪੀ ਪੰਜਾਬ ਦੇ ਪ੍ਰਧਾਨ ਨੂੰ ਨੇ ਵੀ ਜਿਹੜੀ ਸ਼ਮੂਲੀਅਤ ਕੀਤੀ ਹੈ ਸੋ ਇਹ ਮੈਜ਼ ਇੱਕ ਡਰਾਮੇਬਾਜ਼ੀ ਹੈ ਕਿਉਂਕਿ ਭਾਰਤੀ ਏਜੰਸੀਆਂ ਹੀ ਪੰਜਾਬ ਵਿੱਚ ਨਸ਼ਿਆਂ ਨੂੰ ਲਿਆਉਣ ਲਈ ਜ਼ਿੰਮੇਵਾਰ ਹਨ ਇਹ ਤਾਂ ਐਵੇਂ ਹੀ ਹੈ ਜਿਵੇਂ ਕੋਈ ਚੋਰ ਚੋਰੀ ਕਰਕੇ ਦੌੜ ਰਿਹਾ ਹੋਵੇ ਤੇ ਉਹਨੂੰ ਫੜਨ ਲਈ ਕੋਈ ਨਕਲੀ ਭੀੜ ਵਿੱਚ ਜਿਹੜੇ ਆ ਸ਼ਾਮਲ ਹੋਵੇ ਤਾਂ ਉੱਚੀ ਉੱਚੀ ਕਵੇ ਚੋਰ ਚੋਰ ਔਰ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਕਹਾਣੀ ਤਾਂ ਤੁਸੀਂ ਬਿਆਨ ਕਰ ਦਿੱਤੀ ਕਿ ਚੋਰ ਚੋਰੀ ਕਰਕੇ ਘਰੋਂ ਭੱਜਣ ਲੱਗਾ ਭੀੜ ਬਾਹਰ ਇਕੱਠੀ ਹੋ ਗਈ ਰੌਲਾ ਪਾਉਣ ਲੱਗੇ ਚੋਰ ਚੋਰ ਹਨੇਰਾ ਸੀ ਚੋਰ ਨੇ ਵੀ ਆਪਣਾ ਮੰਡਾਸਾ ਜਿਹਾ ਲਾਇਆ ਜਿਹੜਾ ਬੰਨਿਆ ਸੀ ਉਹਨੇ ਵੀ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰਤਾ ਚੋਰ 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 ਸਾਰੇ ਕਹਿੰਦੇ ਇੱਧਰ ਗਿਆ ਉਹ ਵੀ ਭੀੜ ਦੇ ਵਿੱਚ ਚੋਰ ਚੋਰ ਕਰ ਰਿਹਾ ਹੁਣ ਅਸੀਂ ਬਹੁਤ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝਦੇ ਹਾਂ ਕੋਈ ਵੀ ਜਿਹੜਾ ਥੋੜ੍ਹੀ ਬਹੁਤ ਅਕਲ ਦੇ ਨਾਲ ਜਾਂ ਇਮਾਨਦਾਰੀ ਦੇ ਨਾਲ ਸਿਚੁਏਸ਼ਨ ਨੂੰ ਦੇਖਦਾ ਹੈ ਕਿ ਕਿਵੇਂ ਭਾਰਤੀ ਏਜੰਸੀਆਂ ਨੇ ਪੰਜਾਬ ਦੇ ਵਿੱਚ ਸਿੱਖ ਕੌਮ ਨੂੰ ਟਾਰਗੇਟ ਕਰਦਿਆਂ ਗੁਰੂ ਗ੍ਰੰਥ ਔਰ ਗੁਰੂ ਪੰਥ ਇਹ 15 ਅਗਸਤ 47 ਤੋਂ ਬਾਅਦ ਹੀ ਇਹਨਾਂ ਨੂੰ ਨਿਸ਼ਾਨੇ 'ਤੇ ਲਿਆ ਦੇਹਧਾਰੀ ਗੁਰੂ ਡੰਮ ਉਹ ਨਿਰੰਕਾਰੀ ਕਾਲੋਨੀ ਦਿੱਲੀ 'ਚ ਹੋਏ ਮੁਫਤ ਉਹਨਾਂ ਨੂੰ ਜ਼ਮੀਨ ਦੇ ਕੇ ਬਣਾਉਣੀ ਉਹ ਰਾਧਾ ਸੁਆਮੀ ਡੇਰਾ ਬਿਆਸ ਹੋਏ ਆਗਰੇ ਵਾਲਿਆਂ ਦਾ ਤਾਂ ਪੋਪੂਲੈਰਿਟੀ ਘਟ ਗਈ ਸੀ ਬਿਆਸ ਦੇ ਵਿੱਚ ਖੜਾ ਕੀਤਾ ਉਹ ਦੁਆਬੇ ਦੇ ਵਿੱਚ ਲਿਆ ਕੇ 1985 ਦੇ ਵਿੱਚ ਆਸ਼ੂਤੋਸ਼ ਨੂੰ ਬਿਠਾਉਣਾ ਹੋਏ ਜਾਂ ਉਸੇ ਹੀ ਡੈਕੇਡ ਦੇ ਵਿੱਚ ਫਿਰ ਸੌਦਾ ਸਾਧ ਜਿਸ ਰਾਹੀਂ ਹਰਿਆਣਾ ਰਾਜਸਥਾਨ ਔਰ ਪੰਜਾਬ ਦਾ ਮਾਲਵਾ ਬੈਲਟ ਉਹਨੂੰ ਪ੍ਰਭਾਵਿਤ ਕਰਵਾਉਣਾ ਹੋਏ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਭਾਰਤੀ ਏਜੰਸੀਆਂ ਨੇ ਰਾਪੁਰ ਬੱਲਾਂ ਜਿੱਥੇ ਹੁਣ ਮੋਦੀ ਆ ਕੇ ਗਿਆ ਔਰ ਪੂਰੀ ਡਰਾਮੇਬਾਜ਼ੀ ਉਹਨੂੰ ਉਹਦਾ ਉਭਾਰ ਹੋਏ ਪੰਜਾਬ ਦੇ ਵਿੱਚ ਇੱਕ ਸੋਸ਼ਲ ਡਿਵਾਈਡ ਜਿਹਨੂੰ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ ਉਹਨੂੰ ਖੜਾ ਕਰਨ ਦੀ ਲਾਈਨ ਹੋਏ ਔਰ ਸਿੱਖ ਕੌਮ ਦੇ ਖਿਲਾਫ ਜੂਨ 84 ਫੁੱਲ ਫਲੈਜਡ ਅਨਡਿਕਲੇਅਰਡ ਵਾਰ ਜਿਹੜੀ ਲਗਾਤਾਰਤਾ ਨਾਲ ਜਾਰੀ ਹੈ
ਪਰ ਇਹਦੇ ਬਾਵਜੂਦ 84 ਤੋਂ 94 95 ਤੱਕ ਇੱਕ ਅੰਦਾਜ਼ੇ ਮੁਤਾਬਕ 1 ਲੱਖ ਤੋਂ 1.5 ਲੱਖ ਤੱਕ ਨੌਜਵਾਨੀ ਦਾ ਕਤਲ, ਅਣਪਛਾਤੀਆਂ ਲਾਸ਼ਾਂ, ਇਹਦੇ ਬਾਵਜੂਦ ਉਹ ਮੂਵਮੈਂਟ ਨੂੰ ਦਬਾਉਣ ਦੇ ਵਿੱਚ ਨਾਕਾਮਯਾਬ ਰਹੇ। ਔਰ ਫਿਰ ਜਿਹੜਾ ਵੈਪਨ, ਇਹ ਨਹੀਂ ਹੈ ਵੀ ਇੰਡੀਅਨ ਏਜੰਸੀਆਂ ਨੇ ਪਹਿਲੀ ਵਾਰ ਸਿੱਖਾਂ ਦੇ ਉੱਤੇ ਜਾਂ ਸਿੱਖ ਪੰਜਾਬ ਦੇ ਉੱਤੇ ਕੀਤਾ ਹੈ। ਇਹ ਪੁਰਾਣਾ ਵੈਪਨ ਅੱਜ ਵੀ ਜਦੋਂ ਅਮਰੀਕਾ ਦੇ ਵਿੱਚ ਨੇਟਿਵ ਅਮਰੀਕਨਸ ਨੂੰ ਖਤਮ ਕਰਨਾ ਹੋਏ, ਉਹ ਕਹਾਣੀ ਤੁਸੀਂ ਦੇਖੋਗੇ, ਜਾਂ ਨੇਟਿਵ ਕੈਨੇਡੀਅਨਸ ਨੂੰ, ਜਾਂ ਫਸਟ ਨੇਸ਼ਨ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਨੂੰ ਐਬੋਰੀਜਨਲਸ ਕਦੇ ਕਿਹਾ ਜਾਂਦਾ ਸੀ, ਜਾਂ ਮੌਰੀਜ਼ ਇਨ ਨਿਊਜ਼ੀਲੈਂਡ, ਜਾਂ ਈਵਨ ਚਾਈਨਾ ਜਿਸ ਦੇ ਅਗੇਂਸਟ ਓਪੀਅਮ ਵਾਰਸ ਬ੍ਰਿਟਿਸ਼ਰਸ ਨੇ ਥਰਸਟ ਕੀਤੀਆਂ। ਇਹ ਪੁਰਾਣਾ ਯੂਰਪੀਅਨਸ ਦਾ ਹਥਿਆਰ ਸੀ ਜਿਹਦੇ ਥੱਲੇ ਕਿ ਵੀ ਤੁਸੀਂ ਜਿਹੜੀ ਕਮਿਊਨਿਟੀ ਨੂੰ ਦਬਾਉਣਾ ਉਹਨੂੰ ਨਸ਼ਿਆਂ ਦੇ ਹਵਾਲੇ ਕਰ ਦਿਓ, ਜੇ ਉਹ ਨਹੀਂ ਨਸ਼ੇ ਇਸਤੇਮਾਲ ਕਰਨਾ ਚਾਹੁੰਦੇ ਜ਼ਬਰਦਸਤੀ ਥੋਪੋ, ਜਿਹੜੀਆਂ ਓਪੀਅਮ ਵਾਰ ਚਾਈਨਾ ਦੇ ਹਵਾਲੇ ਨਾਲ ਜਿਹਨਾਂ ਦਾ ਜ਼ਿਕਰ ਹੁੰਦਾ ਹੈ। ਔਰ ਅਸੀਂ ਸਮਝਦੇ ਹਾਂ ਵੀ ਇੰਡੀਆ ਨੇ ਖੁਦ ਵੀ ਹੁਣ ਮਨੀਪੁਰ ਜਿੱਥੇ ਪੂਰੀ ਇਸ ਵੇਲੇ ਜੰਗ ਮਚੀ ਹੋਈ ਹੈ, ਮਨੀਪੁਰ ਦੀ ਜਿਹੜੀ ਇਨਸਰਜੈਂਸੀ ਸੀ ਸਭ ਤੋਂ ਜ਼ਿਆਦਾ ਇਹਨਾਂ ਨੇ ਡਰੱਗਸ ਇੱਕ ਜ਼ਮਾਨੇ 'ਚ ਮਨੀਪੁਰ ਦੇ ਵਿੱਚ ਲਿਆਂਦੀਆਂ। ਪੰਜਾਬ ਦੇ ਵਿੱਚ 84 ਤੋਂ 94 95 ਤੱਕ ਜਿੱਥੇ ਹਰ ਚੀਜ਼ ਨਾਰਮਲ ਚੱਲ ਰਹੀ ਸੀ, ਫਰੀडम ਸਟਰਗਲ ਵੀ ਸੀ, ਸੋਸ਼ਲ ਰਿਫਾਰਮ ਵੀ ਸੀ, ਲੋਕ ਬਰਾਤਾਂ ਦੇ ਉੱਤੇ ਘੱਟ ਖਰਚ ਕਰਨ ਲੱਗ ਗਏ ਸੀ, ਔਰ ਪੂਰਾ ਜਿਹੜਾ ਇੱਕ ਵਕੀਲਾਂ ਤੱਕ ਕੇਸ ਪਹੁੰਚਣੇ ਅਦਾਲਤਾਂ 'ਚ ਘਟ ਗਏ ਸੀ ਕਿਉਂਕਿ ਪਿੰਡਾਂ ਦੇ ਵਿੱਚ ਖੁਦ ਹੀ ਬਹਿ ਕੇ ਰਿਜ਼ੋਲਵ ਕਰਨ ਲੱਗ ਗਏ ਸੀ। ਔਰ ਇਹਨਾਂ ਨੂੰ ਲੱਗਾ ਕਿ ਔਰ ਜਿਹੜੇ ਜਿਨ੍ਹਾਂ ਨੂੰ ਸ਼ਹੀਦ ਕਰਦੇ ਸੀ, ਜਿਸ ਪਿੰਡ 'ਚੋਂ 2 ਸ਼ਹੀਦ ਹੁੰਦੇ ਸੀ, ਉੱਥੋਂ 4 ਮੁੰਡੇ ਹੋਰ ਭਗੌੜੇ ਹੋ ਕੇ ਸਟਰਗਲ ਦੇ ਵਿੱਚ ਜੁਆਇਨ ਕਰਦੇ ਸੀ। ਸੋ ਇਹਨਾਂ ਨੇ ਦੇਖਿਆ ਕਿ ਵੀ ਬੈਸਟ ਤਰੀਕਾ ਇਹੀ ਹੈ ਕਿ ਵੀ ਇਹਨਾਂ ਨੂੰ ਡਰੱਗਸ ਦੇ ਹਵਾਲੇ ਕਰੋ। ਔਰ ਅਸੀਂ ਦੇਖਦੇ ਹਾਂ ਕਿ 94 95 ਤੋਂ ਲੈ ਕੇ ਪੰਜਾਬ ਦੇ ਵਿੱਚ ਡਰੱਗਸ ਨੂੰ ਐਜ਼ ਏ ਵੈਪਨ ਕਿਵੇਂ ਉਹ ਕਰੈਕ ਕੋਕੇਨ, ਹੈਰੋਇਨ, ਸਿੰਥੈਟਿਕ ਡਰੱਗਸ, ਉਹ ਸਿਸਟਮੈਟਿਕਲੀ ਉਹਨਾਂ ਦਾ ਜਿਹੜਾ ਡਿਸਟ੍ਰੀਬਿਊਸ਼ਨ ਸਿਸਟਮ, ਉਹਦੇ 'ਚ ਪੋਲੀਟੀਸ਼ੀਅਨ ਵੀ ਇਨਵੋਲਵ ਹੋਏ, ਬਿਊਰੋਕਰੈਟ ਵੀ ਇਨਵੋਲਵ ਹੋਏ, ਪੁਲਿਸ ਸਿੱਧੇ ਤੌਰ 'ਤੇ ਇਨਵੋਲਵ ਸੀ, ਇੰਟੈਲੀਜੈਂਸ ਏਜੰਸੀਆਂ ਇਨਵੋਲਵ ਹੋਈਆਂ, ਜੇਲ੍ਹਾਂ ਦੇ ਵਿੱਚ ਬੈਠੇ ਕ੍ਰਿਮੀਨਲਸ ਜਿਹੜੇ ਨੇ ਉਹਨਾਂ ਨੂੰ ਇਸਤੇਮਾਲ ਕੀਤਾ ਗਿਆ, ਬਿਗ ਮਨੀ ਵੀ ਇਨਵੋਲਵ ਸੀ ਕਿ 1 ਕਿਲੋ ਹੈਰੋਇਨ ਦੀ ਕੀਮਤ 1 ਕਰੋੜ। ਹੁਣ ਕਿਉਂਕਿ ਇਹ ਇਸ ਲਈ ਹੈ ਕਿਉਂਕਿ ਪਾਕਿਸਤਾਨ ਦੇ ਨਾਲ ਜਿਹੜਾ ਬਾਰਡਰ ਲੱਗਦਾ ਹੈ ਪੰਜਾਬ ਦਾ, ਵਾਘੇ ਤੋਂ ਹੁਸੈਨੀਵਾਲਾ ਤੱਕ, ਉਹ ਤਾਂ ਪੂਰਾ ਉਸ ਦੇ ਉੱਤੇ ਜਿਹੜੀ ਇਹ ਤਾਰ ਲਾਈ ਹੋਈ ਹੈ, ਉਹਦੇ 'ਚ ਬਿਜਲੀ ਦਾ ਕਰੰਟ ਛੱਡਿਆ ਹੁੰਦਾ ਹੈ, ਡਰੋਨਸ ਨੇ ਜਿਹੜੇ ਉਹਨੂੰ ਮੋਨੀਟਰ ਕਰਦੇ ਨੇ, ਦੋਵੇਂ ਕੈਮਰੇ ਲੱਗੇ ਹੋਏ ਨੇ ਦੋਵੇਂ ਪਾਸੇ, ਕਿਲੋਮੀਟਰ ਤੱਕ ਕੋਈ ਆਬਾਦੀਆਂ ਕੀ ਉਹਨਾਂ ਦੇ ਫਲੱਡ ਲਾਈਟਸ ਲੱਗੀਆਂ ਹੋਈਆਂ ਨੇ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਕ੍ਰਾਸ ਨਹੀਂ ਕਰ ਸਕਦਾ। ਸੋ ਜਿਸ ਲੈਵਲ ਦੀ ਡਰੱਗ ਪੰਜਾਬ ਦੇ ਵਿੱਚ ਲਿਆਂਦੀ ਗਈ, ਜਿਸ ਲੈਵਲ ਦੇ ਉੱਤੇ, ਉਹ ਪਾਕਿਸਤਾਨ ਤੋਂ ਤਾਂ ਆਈ ਨਹੀਂ ਹੈ। ਬਹੁਤ ਸਾਰੀ ਤਾਂ ਸਿੰਥੈਟਿਕ ਡਰੱਗ ਜਿਹਦੇ ਕਾਰਖਾਨੇ ਜਾਂ ਗੁਜਰਾਤ 'ਚ ਲਾਏ ਗਏ ਜਾਂ ਉਹਨਾਂ ਦੇ ਜਿਹੜੇ ਨੇ ਦਿੱਲੀ ਜਾਂ ਇਹਨਾਂ ਦੇ ਆਪਣੇ ਟਿਕਾਣਿਆਂ ਤੋਂ ਕਿੱਥੋਂ ਸਪਲਾਈ ਲਾਈਨ ਆਈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਵਿੱਚ ਸਾਰੀਆਂ ਹੀ ਸਿਆਸੀ ਧਿਰਾਂ, ਉਹ ਬਾਦਲ ਦਲ ਹੋਏ, ਉਹ ਕਾਂਗਰਸ ਹੋਏ, ਉਹ ਆਮ ਆਦਮੀ ਪਾਰਟੀ ਹੋਏ, ਇਹ ਮੁਲਵਸ ਹੋਈਆਂ ਕਿਉਂਕਿ ਏਜੰਸੀਆਂ ਦੀ ਖੇਡ ਇਵੈਂਚੁਅਲੀ ਸਾਰੀ ਪੁਲਿਸ ਫਰਮ ਟਾਪ DGP ਲੈਵਲ ਤੋਂ, ਔਰ ਇਹ ਜਿਹੜਾ ਅੰਮ੍ਰਿਤਸਰ ਤੋਂ ਜਿਹਨੂੰ ਆਮ ਆਦਮੀ ਦੀ ਟਿਕਟ ਵੀ ਦਿੱਤੀ ਔਰ ਦੂਸਰਾ ਵੀ ਜਿਹੜਾ ਹੁਣ ਉਸ ਨੂੰ ਕੋਈ ਪੁੱਛਦਾ ਨਹੀਂ ਹੈ DGP ਲੈਵਲ, ਉਹਨੇ ਕਿਸ ਲੈਵਲ ਦੇ ਉੱਤੇ ਇਨਕਸ਼ਾਫ ਕੀਤੇ। ਉਸ ਤੋਂ ਪਹਿਲਾਂ ਸ਼ਸ਼ੀ ਕਾਂਤ ਜਿਹੜਾ DGP ਰਿਹਾ, ਜਿਹਨੇ TV 84 ਦੇ ਪਲੇਟਫਾਰਮ ਤੋਂ ਕਿਹਾ ਕਿ ਭਾਈ ਕਿਸ ਲੈਵਲ ਦੇ ਉੱਤੇ ਡਰੱਗਸ ਜਿਹੜੀਆਂ ਨੇ ਉਹ ਲਿਆਂਦੀਆਂ ਗਈਆਂ ਔਰ ਕੌਣ ਡਿਸਟ੍ਰੀਬਿਊਟ ਕਰ ਰਿਹਾ। ਹੁਣ ਇਸ ਸਾਰੇ ਦੇ ਚੱਲਦੇ ਆ ਔਰ ਜਦੋਂ ਕੈਪਟਨ ਅਮਰਿੰਦਰ ਆਉਂਦਾ ਹੈ, ਉਹ ਵੀ ਵਾਅਦਾ ਕਰਦਾ ਹੈ ਜੀ ਕਿ ਮੈਂ ਮੁਕਾ ਦਿਆਂਗਾ, ਮਹੀਨੇ 'ਚ ਲੱਕ ਤੋੜ ਦਿਆਂਗਾ। ਜਦੋਂ ਬਾਅਦ ਉਹਨੂੰ ਕਿਹਾ ਜੀ ਤੂੰ ਮੁਕਾਉਣ ਦਾ ਕਿਹਾ ਸੀ ਕਿ ਜੀ ਮੈਂ ਮਹੀਨੇ, ਕਹਿੰਦੇ ਨਹੀਂ ਮੈਂ ਮਹੀਨੇ 'ਚ ਮੁਕਾਉਣ ਦਾ ਨਹੀਂ ਸੀ ਡਰੱਗ, ਮੈਂ ਕਿਹਾ ਸੀ ਲੱਕ ਤੋੜ ਦਿਆਂਗਾ, ਉਹ ਮੈਂ ਲੱਕ ਤੋੜਤਾ। ਉਹ ਟੁੱਟੇ ਲੱਕ ਨਾਲ ਵੀ ਉਹਨੂੰ ਵੀ ਗਿਆ ਕਿੰਨੇ ਸਾਲ ਹੋ ਗਏ। ਡਰੱਗਸ ਕਿਹੜਾ ਪੰਜਾਬ ਦਾ ਪਿੰਡ, ਥਾਂ, ਟਿਕਾਣਾ, ਕੋਈ ਸੈਂਟਰਲ ਪੁਆਇੰਟ ਐਸਾ ਜਿੱਥੇ ਕਿ ਡਰੱਗਸ ਨਹੀਂ ਵਿਕਦੀਆਂ, ਨਹੀਂ ਮਿਲਦੀਆਂ? ਕੌਣ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਉਹ ਸਰਕੂਲੇਟ ਕਰਦਾ ਹੈ, ਕੌਣ ਉਹਨਾਂ ਨੂੰ ਵੇਚਦਾ ਹੈ, ਕੌਣ ਉਹਦਾ, ਜੇ ਕਦੇ ਰੌਲਾ ਪੈਂਦਾ ਹੈ ਜੀ ਹੁਣ ਅਸੀਂ ਆਪਰੇਸ਼ਨ ਪ੍ਰਹਾਰ, ਗੌਰਵ ਯਾਦਵ ਕਹਿੰਦਾ ਸ਼ੁਰੂ ਕਰਤਾ, ਅਸੀਂ ਲੱਕ ਤੋੜ ਦਿਆਂਗੇ, ਅਸੀਂ 2000 ਫੜ ਲਿਆ, 4000 ਫੜ ਲਿਆ। ਪਰ ਹੁਣ ਇਸ ਸਾਰੀ ਡਰਾਮੇਬਾਜ਼ੀ ਨੂੰ ਅਗਲੀਆਂ ਚੋਣਾਂ 'ਚ, ਕਿਉਂਕਿ BJP ਜਿਹੜੀ 2027 ਦੀਆਂ ਚੋਣਾਂ 'ਚ ਪੰਜਾਬ ਕੈਪਚਰ ਕਰਨਾ ਚਾਹੁੰਦੀ ਹੈ,
ਗਵਰਨਰ ਕਟਾਰੀਆ ਪੰਜਾਬੀ ਹਿੰਦੂ ਲਿਆ ਕੇ ਬਿਠਾਇਆ ਹੋਇਆ ਹੈ। ਉਹਦੇ ਰਾਹੀਂ ਪਹਿਲਾਂ ਤਾਂ ਪੰਜਾਬ ਸਰਕਾਰ, ਹੁਣ ਭਗਵੰਤ ਮਾਨ ਨੂੰ ਵੀ ਲੱਗਦਾ ਹੈ, ਉਹਨਾਂ ਨੇ ਆਪਣੇ ਰਾਹੀਂ ਉਹ ਆਪਰੇਸ਼ਨ ਪ੍ਰਹਾਰ ਦੇ ਥੱਲੇ ਜੀ ਅਸੀਂ ਡਰੱਗਸ ਖਤਮ ਕਰਤੀਆਂ। ਉਹ ਸਿੱਖ ਨੌਜਵਾਨ ਮਾਰਨ ਦੀ ਲਾਈਨ ਜਿਹੜੀ ਹੈ, ਕ੍ਰਾਈਮ ਦਾ ਇਹ ਹਾਲ ਹੈ। ਇੱਕ ਸਿੰਗਰ ਅਮਨ ਸਹੋਤਾ ਕੀ ਉਹਨੂੰ ਗੋਲੀਆਂ ਮਾਰ ਕੇ ਜਿਹੜਾ ਹੈ ਉਹ ਵੈਜੀਟੇਬਲ ਬਣਾ ਦਿੱਤਾ ਹੈ। ਇੰਨਾ ਕ੍ਰਾਈਮ ਪੰਜਾਬ ਦੇ ਵਿੱਚ, ਇੰਨਾ ਇਲੀਗਲ ਉਹ ਸਾਰਾ ਪਾਰਟ ਚੱਲ ਰਿਹਾ। ਸੋ ਇੱਕ ਪਾਸੇ ਮਾਰਨ ਦਾ ਉਹ ਸਮਾਨ ਬਣਾ ਲਿਆ, ਇੱਧਰੋਂ ਕਟਾਰੀਆ ਜਿਹੜਾ ਉਹ ਫਿਰੋਜ਼ਪੁਰ ਦੇ ਵਿੱਚ ਉਹਨੇ ਮਾਰਚ ਕੱਢਿਆ 3 ਕਿਲੋਮੀਟਰ ਕਿ ਜੀ ਅਸੀਂ ਪਹਿਲਾਂ ਐਲਾਨ ਕਰਾਇਆ ਕਿ ਜੀ ਡਰੱਗਸ ਖਤਮ ਨਹੀਂ ਹੋ ਸਕਦੀਆਂ ਜੇ ਲੋਕ ਸਹਿਯੋਗ ਨਾ ਕਰਨ। ਔਰ ਉਸ ਕਟਾਰੀਏ ਦੇ ਮਾਰਚ ਦੇ ਵਿੱਚ ਨਾਲ ਉਹਦੇ ਰਾਧਾ ਸੁਆਮੀ ਬਾਬਾ ਗੁਰਿੰਦਰ ਢਿੱਲੋਂ ਬਿਆਸ ਵਾਲਾ ਜਿਹੜਾ ਨਾਭੇ ਵੀ ਪਹੁੰਚਿਆ ਹੋਇਆ ਸੀ ਕਿ ਜੀ ਯੁਵਰਾਜ ਦੀ ਦਸਤਾਰਬੰਦੀ, ਜਿਹੜਾ ਹਰ ਥਾਂ ਇਸ ਵੇਲੇ ਕਿਉਂਕਿ ਇਹ 2027 ਦੀਆਂ ਚੋਣਾਂ 'ਚ ਰਾਧਾ ਸੁਆਮੀ ਬਿਆਸ ਮਜੀਠੀਏ ਨੂੰ ਮਿਲਣ ਗਿਆ। ਉਸ ਤੋਂ ਕੁਝ ਘੰਟੇ ਬਾਅਦ ਉਹਦੀ ਜ਼ਮਾਨਤ ਹੋ ਗਈ। ਉੱਥੇ ਉਹਨੂੰ ਉਹ ਸਰਟੀਫਿਕੇਟ ਦੇ ਕੇ ਆ ਰਿਹਾ ਕਿ ਪੱਤਰਕਾਰ ਪੁੱਛਦੇ ਨੇ ਕਿ ਵੀ ਤੂੰ ਮਿਲਣਾ ਹੈ? ਹਾਂ ਮੈਂ ਰਿਸ਼ਤੇਦਾਰ ਹਾਂ, ਮਿਲਣਾ ਹੈ। ਤੇ ਉਹਨਾਂ ਦਾ ਕੇਸਾਂ ਬਾਰੇ ਕੀ ਹੈ ਜੀ ਜਿਹੜਾ ਉਹਦੇ ਤੇ ਮਜੀਠੀਏ ਤੇ ਸਭ ਝੂਠੇ ਨੇ। ਦੇਖੋ ਹੁਣ ਮਤਲਬ ਉਹ ਰਾਧਾ ਸੁਆਮੀ ਉਹ ਜਿਹਦੇ ਤੇ ਕ੍ਰਿਮੀਨਲ ਕੇਸਿਸ ਇੰਨੇ ਕਿੰਨੇ 100 ਕਰੋੜ ਜਿਹੜਾ ਉਹ ਖਾ ਗਿਆ। ਕੀ ਆ ਹੁਣ ਇੱਕ ਨੂੰ ਆਪ ਪਿੱਛੇ ਹੋ ਕੇ ਇੱਕ ਨੂੰ ਹਜ਼ੂਰ ਬਣਾਇਆ ਹੋਇਆ ਆਪਣੇ ਹੀ ਭਣੇਵੇਂ ਕੇ ਭਾਣਜੇ ਕੇ। ਕਿਸੇ ਨੂੰ ਪਹਿਲਾਂ ਇਹ ਕਿਸੇ ਦਾ ਭਣੇਵਾਂ ਭਾਣਜਾ ਸੀ ਚਰਨ ਸਿੰਘ ਦਾ, ਉਹ ਗਰੇਵਾਲ ਦਾ, ਇਹ ਢਿੱਲੋਂ ਭਣੇਵਾਂ ਸੀ ਉਹਦਾ। ਸੋ ਮਤਲਬ ਇਹ ਹੈ ਕਿ ਵੀ ਇੱਕ ਪਾਸੇ ਏਜੰਸੀਆਂ ਨੇ ਫੜਿਆ ਹੋਇਆ, ਪੂਰਾ ਇਹਨਾਂ ਨੂੰ ਕਾਬੂ ਕੀਤਾ ਹੋਇਆ। ਸੁਖਬੀਰ ਬਾਦਲ ਵੀ ਮਾਰਚ ਦੇ ਵਿੱਚ ਪਹੁੰਚ ਗਿਆ। ਹੁਣ ਸੁਖਬੀਰ ਬਾਦਲ ਜਿਹਦਾ ਸਾਲਾ ਬਿਕਰਮ ਮਜੀਠੀਆ, ਉਹ ਬਿਕਰਮ ਮਜੀਠੀਆ ਜਿਹਦੀ ਘਰ ਵਾਲੀ ਜਿਹੜੀ ਹੈ ਭਤੀਜੀ ਗੁਰਿੰਦਰ ਗਰੇਵਾਲ ਦੀ, ਉਸ ਦੀ ਗੁਰਿੰਦਰ ਢਿੱਲੋਂ ਦੀ, ਔਰ ਇਹ ਸਾਰੇ ਮਾਰਚ ਕਰ ਰਹੇ ਨੇ ਜੀ ਡਰੱਗਸ ਦੇ ਖਿਲਾਫ ਮਾਰਚ। ਹੁਣ ਇਹ ਜੇ ਇਹਨੂੰ ਇਹ ਨਾ, ਔਰ ਅਸ਼ਵਨੀ ਕੁਮਾਰ ਬੀਜੇਪੀ ਦਾ ਪ੍ਰੈਜ਼ੀਡੈਂਟ ਨਾਲ ਤੁਰਿਆ ਹੋਇਆ, ਐਕਟਿੰਗ ਪ੍ਰੈਜ਼ੀਡੈਂਟ। ਹੁਣ ਇਹਦੇ ਥੱਲੇ ਕਿਆ ਸਰਾਈਆਂ ਤਾਂ ਹੋ ਗਈਆਂ ਵੀ ਅਲਟੀਮੇਟਲੀ ਬਾਦਲ ਅਕਾਲੀ ਦਲ ਔਰ ਬੀਜੇਪੀ ਦਾ ਅਲਾਇੰਸ ਵੀ ਉਹਨਾਂ ਨੇ ਕਿਹਾ ਜੀ ਪਹਿਲੀ ਵਾਰ ਹੈ ਕਿਸਾਨ ਮੂਵਮੈਂਟ ਤੋਂ ਬਾਅਦ ਜਦੋਂ ਕਿ ਇਹ ਸਰਕਾਰ 'ਚੋਂ ਨਿਕਲੇ, ਉਹ ਵੀ ਇਹਨਾਂ ਦੀ ਮਜਬੂਰੀ ਬਣ ਗਈ। ਕਿਸਾਨਾਂ ਨੇ ਪੰਜਾਬ 'ਚ ਇਹਨਾਂ ਦਾ ਵੜਨਾ ਬੰਦ ਕਰ ਦਿੱਤਾ ਸੀ ਵੀ ਹਰਸਿਮਰਤ ਨੂੰ ਰਿਜ਼ਾਈਨ ਦੇਣਾ ਪਿਆ। ਅਦਰਵਾਈਜ਼ ਉਹੀ ਸੁਖਬੀਰ ਬਾਦਲ, ਉਹੀ ਪ੍ਰਕਾਸ਼ ਬਾਦਲ ਦਾ ਪਿਓ ਫੁੱਲ ਪੇਜ ਐਡਾਂ ਸੀ ਅਖਬਾਰਾਂ 'ਚ ਕਿ ਜੀ ਜਿਹੜੇ 3 ਖੇਤੀ ਕਾਨੂੰਨ ਨੇ ਇਹ ਕਿੰਨੇ ਫਾਇਦੇ 'ਚ ਨੇ ਪੰਜਾਬ ਦੇ ਕਿਸਾਨਾਂ ਦੇ। ਹੁਣ ਮਤਲਬ ਇੱਕ ਪਾਸੇ ਤਾਂ ਇਹ ਅਖਾਣ ਹੁੰਦਾ ਸੀ ਕਿ ਜੀ ਚੋਰ ਤੇ ਕੁੱਤੀ ਰਲੇ ਹੋਏ ਨੇ, ਹੁਣ ਤਾਂ ਚੋਰ ਹੋਏ ਕੁੱਤੀ ਹੋਏ। ਹੁਣ ਇਹਨਾਂ ਸਾਰਿਆਂ ਦੀਆਂ ਸ਼ਕਲਾਂ ਦੇਖੋ, ਇਹ ਤਾਂ ਇਵੇਂ ਹੀ ਹੈ ਕਿ ਚੋਰ ਹੀ ਜਿਹੜਾ ਕਰਾਊਡ ਦੇ ਵਿੱਚ ਆ ਕੇ ਚੋਰ 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 ਕਰ ਰਿਹਾ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕੀ ਪੰਜਾਬ ਦੇ ਲੋਕ, ਖਾਸ ਤੌਰ 'ਤੇ ਸਿੱਖ ਕੌਮ, ਆਉਂਦੀਆਂ ਚੋਣਾਂ ਤੱਕ ਪਹੁੰਚਦੇ ਆ ਇਸ ਹਕੀਕਤ ਨੂੰ ਸਮਝ ਸਕਣਗੇ ਕਿ ਵੀ ਕੀ ਚੱਲ ਰਿਹਾ, ਜਾਂ ਜਿਸ ਅੰਦਾਜ਼ ਦੇ ਵਿੱਚ ਪਹਿਲਾਂ ਜਿਹੜਾ ਇਹਨਾਂ ਤੋਂ ਅੱਕੇ ਹੋਏ ਕਾਂਗਰਸ ਔਰ ਅਕਾਲੀਆਂ ਤੋਂ ਸਿੱਖਾਂ ਨੇ ਕਿਹਾ ਵੀ ਇਹਨਾਂ ਤੋਂ ਦੀ ਥਾਂ ਤੇ ਕਾਲਾ ਚੋਰ ਆ ਜਾਏ, ਉਹ ਕਬੂ ਆ ਗਿਆ ਕਾਲਾ ਚੋਰ ਕੇਜਰੀਵਾਲ। ਕਾਲਾ ਵੀ ਹੈ, ਚੋਰ ਵੀ ਹੈ। ਉਹਨਾਂ ਤੋਂ ਪੂਰੀ ਤਰ੍ਹਾਂ ਉਹਨਾਂ ਨੇ ਲੁੱਟ ਪੁੱਟ ਕੇ ਪੂਰੀ ਪੰਜਾਬ ਦੀ ਇੱਜ਼ਤ ਦੌਲਤ ਸਾਰੀ ਉਹਨਾਂ ਦੇ ਹੱਥਾਂ 'ਚ ਖਵਾਰੀ ਕਰਕੇ ਜਿਹੜਾ ਹੁਣ ਜਿਹੜੀ ਜੇ ਕੋਈ ਤਬਦੀਲੀ ਦੀ ਲਾਈਨ ਹੈ ਤੇ ਅਗੇਨ ਜਿਹੜੀ ਹੈ ਉਹ ਬੀਜੇਪੀ ਅਕਾਲੀ ਨਵੇਂ ਰੂਪ ਦੇ ਵਿੱਚ ਕਿ ਜੀ ਡਰੱਗ ਫਰੀ ਤੇ ਫਲਾਣਾ ਟਮਕਾ। ਇਹ ਹੁਣ ਪੰਜਾਬ ਦੇ ਲੋਕਾਂ ਦੇ ਉੱਤੇ ਡਿਪੈਂਡ ਕਰੇਗਾ ਕਿ ਭਾਈ ਉਹ ਕਿਵੇਂ ਇਸ ਹਕੀਕਤ ਨੂੰ ਸਮਝਦੇ ਨੇ ਕਿ ਇਹ ਸਾਰੇ ਜਿਹੜੇ ਨੇ ਇਹ ਪੰਜਾਬ ਦੀ। ਔਰ ਕੱਲ੍ਹ ਹੀ ਕੋਈ ਫਿਗਰ ਮੈਨੂੰ ਦੇ ਰਿਹਾ ਸੀ, ਕਹਿੰਦੇ ਜੀ ਇਹ ਜਦੋਂ ਅਸੀਂ ਸਟਰਗਲ ਦੇ ਵਿੱਚ ਮਾਰੇ ਗਏ ਨੌਜਵਾਨਾਂ ਦੀ ਗੱਲ ਕਰਦੇ ਹਾਂ, ਲੱਖ ਜਾਂ 1.25 ਲੱਖ ਦੀ ਫਿਗਰ ਦਿੰਦੇ, ਉਹ ਕਹਿੰਦੇ ਜੇ 1995 ਤੋਂ ਤੁਸੀਂ ਹੁਣ ਤੱਕ ਕੰਜ਼ਰਵੇਟਿਵ ਅੰਦਾਜ਼ੇ ਦੇ ਨਾਲ ਵੀ ਕਰੋ ਤੇ ਘੱਟੋ ਘੱਟ 5 ਲੱਖ ਨੌਜਵਾਨ ਡਰੱਗਸ ਦੇ ਨਾਲ ਮਾਰਿਆ ਗਿਆ ਪੰਜਾਬ 'ਚ, ਘੱਟੋ ਘੱਟ 5 ਲੱਖ। ਉਹਨਾਂ ਨੇ ਕਿਹਾ ਜੀ ਕਈ ਤਾਂ ਖਬਰਾਂ ਨਿਕਲਦੀਆਂ ਹੀ ਨਹੀਂ, ਲੇਕਿਨ ਜੇ ਤੁਸੀਂ ਈਵਨ ਜਿਹੜੀਆਂ ਥੋੜ੍ਹੀ ਬਹੁਤ ਮੀਡੀਆ ਜਾਂ ਉਹ ਵੀ ਦੇਖੋ ਵੀ ਐਵਰੇਜ ਅਜੇ ਵੀ 20 ਤੋਂ 25 ਨੌਜਵਾਨ ਹਰ ਰੋਜ਼ ਮਰਦੇ ਨੇ। ਉਹ ਕਹਿੰਦੇ ਜੀ ਐਵਰੀ ਡੇ ਇਹਨੂੰ ਕੈਲਕੂਲੇਟ ਕਰ ਲਓ ਤੇ ਫਿਗਰ ਜਿਹੜੀ ਆ ਉਹ 5 ਲੱਖ ਨੂੰ ਕ੍ਰਾਸ ਕਰਦੀ ਹੈ। ਔਰ ਮੈਨੂੰ ਵੀ ਲੱਗਦਾ ਵੀ ਇਹ ਗੱਲ ਗਲਤ ਨਹੀਂ ਹੈ। ਹੁਣ ਇਸ ਦੇ ਲਈ ਇਹ ਨਵੇਂ ਜਿਹੜੇ ਨੇ ਸ਼ਕਲਾਂ ਵਾਲੇ ਆ ਕੇ ਪੰਜਾਬ ਨੂੰ ਇੱਕ ਵਾਰੀ ਫੇਰ ਜਿਹੜਾ ਉਹ ਉਸ ਕਿਸਮ ਦਾ ਹੀ ਆਮ ਆਦਮੀ ਵਾਲਾ ਰਿਪੀਟ ਹੋਏਗਾ, ਜਾਂ ਪੰਜਾਬ ਦੇ ਲੋਕ ਖਲੋ ਕੇ ਇਸ ਗੱਲ ਨੂੰ ਸਮਝਣਗੇ ਕਿ ਭਾਈ ਇਹ ਡਰੱਗ ਨੂੰ ਐਜ਼ ਏ ਵੈਪਨ ਸਾਡੇ 'ਤੇ ਇਸਤੇਮਾਲ ਕੀਤਾ ਜਾ ਰਿਹਾ।
ਔਰ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਅਦਰਵਾਈਜ਼ ਕਦੇ ਇਸ ਦੇ ਹੱਥ 'ਚ ਖਵਾਰ ਹੋ ਲੋ, ਕਦੇ ਉਹਦੇ ਹੱਥ 'ਚ ਹੋ ਲੋ, ਜ਼ਲਾਲਤ ਤੋਂ ਬਿਨਾਂ ਹੋਰ ਕੁਝ ਵੀ ਪੱਲੇ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥਾਂ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।